ਤਾਂ ਜੋਹੈਨਸਬਰਗ ਤੋਂ ਇੱਕ ਖਬਰ ਆ ਰਹੀ ਆ, ਜਿੱਥੇ ਇਹ ਕਿਹਾ ਗਿਆ ਆ ਵੀ ਕਾਫੀ ਇੱਕ ਵੱਡੀ ਅੱਗ ਜੋਹੈਨਸਬਰਗ ਦੇ ਵਿੱਚ ਲੱਗੀ ਆ ਤੇ ਉਸ ਅੱਗ ਨੇ ਕਾਫੀ ਜ਼ਿਆਦਾ ਨੁਕਸਾਨ ਕਰ ਦਿੱਤਾ ਹੈ। ਕੱਲ ਵੀਰਵਾਰ ਨੂੰ ਇੱਕ ਬਿਲਡਿੰਗ ਦੇ ਵਿੱਚ ਜੋਹੈਨਸਬਰਗ ਸਾਊਥ ਅਫਰੀਕਾ ਦੇ ਵਿੱਚ ਜਿਹੜੀ ਉਹਦੀ ਕੈਪੀਟਲ ਆ, ਉੱਥੇ ਇਹ ਦੇਖਿਆ ਗਿਆ ਆ ਤੇ ਕਹਿੰਦੇ ਵੀ ਰੈਜ਼ੀਡੈਂਸ਼ੀਅਲ ਫਾਇਰ ਸੀਗੀ, ਜਿੱਥੇ ਲੋਕ ਰਹਿ ਰਹੇ ਸੀ ਉੱਥੇ ਇਹ ਅੱਗ ਲੱਗੀ ਆ। ਸਾਊਥ ਅਫਰੀਕਾ ਦੇ ਇਤਿਹਾਸ ਦੇ ਵਿੱਚ ਇਹ ਸਭ ਤੋਂ ਖਤਰਨਾਕ ਅੱਗ ਜਿਹੜੀ ਆ ਉਹ ਦੇਖੀ ਗਈ ਹੈਗੀ ਆ। ਜੀ, ਬਹੁਤ ਹੀ ਜਿਹੜੀਆਂ ਡਰਾਉਣੀਆਂ ਪਿਕਚਰਾਂ ਆ ਉਹ ਆ ਰਹੀਆਂ ਕਿ ਕਿਸ ਹਿਸਾਬ ਦੇ ਨਾਲ ਉੱਥੇ ਅੱਗ ਫੈਲੀ। ਲੋਕਾਂ ਨੇ ਛਾਲਾਂ ਮਾਰਨੀਆਂ ਜਿਹੜੀਆਂ ਆਪਣੇ ਜਿਹੜੀਆਂ ਬਿਲਡਿੰਗ ਸੀਗੀਆਂ ਉੱਥੋਂ ਸ਼ੁਰੂ ਕਰ ਦਿੱਤੀਆਂ ਤੇ ਆਮ ਲੋਕ ਵੀ ਜੋ ਬੜੀ ਹੈਲਪ ਕਰ ਰਹੇ ਇੱਕ ਦੂਜੇ ਦੀ, ਪਰ ਆਪਾਂ ਨੂੰ ਪਤਾ ਹੀ ਆ ਵੀ ਇਦਾਂ ਦੇ ਮੁਲਕਾਂ ਦੇ ਵਿੱਚ ਗਰੀਬੀ ਪਹਿਲਾਂ ਹੀ ਬਹੁਤ ਆ ਤੇ ਹੈਲਪ ਗਵਰਨਮੈਂਟ ਵੱਲੋਂ ਜਦ ਤੱਕ ਪਹੁੰਚਦੀ ਜਦ ਤੱਕ ਸਾਰਾ ਕੁਝ ਹੋ ਚੁੱਕਾ ਹੁੰਦਾ ਹੈਗਾ। ਤੇ ਅਗਲੀ ਖਬਰ ਵੱਲ ਚੱਲੀਏ। ਰਾਜਕਰਵੀਰ ਸਿੰਘ ਜੀ, ਐਕਸ ਪ੍ਰਾਊਡ ਬॉयਜ਼ ਦਾ ਜਿਹੜਾ ਲੀਡਰ ਆ ਉਹਨੂੰ ਵਨ ਆਫ ਦਾ ਲੌਂਗੈਸਟ ਜਿਹੜੀ ਸਜ਼ਾ ਆ ਉਹ ਮਿਲੀ ਆ ਕੈਪੀਟਲ ਰਾਈਟਸ ਦੇ ਸੰਬੰਧ ਦੇ ਵਿੱਚ। 17 ਸਾਲਾਂ ਦੀ ਸਜ਼ਾ ਜੋ ਜੋਸੇਫ ਵੇਗਜ਼ ਆ ਉਹਨੂੰ ਦਿੱਤੀ ਗਈ ਆ। ਜਚਰੀ ਰਹਿਲ ਜੋ ਆ ਉਸ ਨੂੰ 15 ਸਾਲਾਂ ਦੀ ਸਜ਼ਾ ਦਿੱਤੀ ਗਈ ਆ ਡਿਪਾਰਟਮੈਂਟ ਆਫ ਜਸਟਿਸ ਵੱਲੋਂ। ਬਿਗਸ ਦੀ ਜਿਹੜੀ ਸੈਂਟੈਂਸ ਆ ਸੈਕੰਡ ਲੌਂਗੈਸਟ ਹੈਗੀ ਆ, ਜੋ ਜਨਵਰੀ 6 ਦੇ ਕੇਸਿਸ ਆ ਉਹਦੇ ਸੰਬੰਧ ਦੇ ਵਿੱਚ। ਡਿਪਾਰਟਮੈਂਟ ਆਫ ਜਸਟਿਸ ਨੇ ਬਿਗਸ ਦੇ ਸੰਬੰਧ ਦੇ ਵਿੱਚ 33 ਸਾਲਾਂ ਦੀ ਸਜ਼ਾ ਮੰਗੀ ਸੀ ਤੇ ਰੇਹਲ ਦੇ ਸੰਬੰਧ ਦੇ ਵਿੱਚ 30 ਸਾਲਾਂ ਦੀ ਜਿਹੜੀ ਸਜ਼ਾ ਮੰਗੀ ਸੀਗੀ। ਬਿਗਸ ਤੇ ਰੇਹਲ ਦੋਨਾਂ ਨੂੰ ਹੀ ਗਿਲਟੀ ਆਫ ਸੈਡੀਸ਼ਨ ਕਨਸਪੀਰੇਸੀ ਦੇ ਚਾਰਜ ਦੇ ਵਿੱਚ ਚਾਰਜ ਕੀਤਾ ਗਿਆ ਹੈ। ਦੋਨੋਂ ਹੀ ਜਿਹੜੇ ਇਹ ਇੱਕ ਐਕਸਟ੍ਰੀਮ ਰਾਈਟ ਵਿੰਗ ਗਰੁੱਪ ਹੈਗਾ ਉਹਦੇ ਮੈਂਬਰ ਹੈਗੇ। ਜੀ, ਇੱਕ ਬ੍ਰੇਕ ਦਾ ਵਕਤ ਆ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ। ਤਾਂ ਜੋਹੈਨਸਬਰਗ ਤੋਂ ਇੱਕ ਖਬਰ ਆ ਰਹੀ ਆ, ਜਿੱਥੇ ਇਹ ਕਿਹਾ ਗਿਆ ਆ ਵੀ ਕਾਫੀ ਇੱਕ ਵੱਡੀ ਅੱਗ ਜੋਹੈਨਸਬਰਗ ਦੇ ਵਿੱਚ ਲੱਗੀ ਆ ਤੇ ਉਸ ਅੱਗ ਨੇ ਕਾਫੀ ਜ਼ਿਆਦਾ ਨੁਕਸਾਨ ਕਰ ਦਿੱਤਾ ਹੈ। ਕੱਲ ਵੀਰਵਾਰ ਨੂੰ ਇੱਕ ਬਿਲਡਿੰਗ ਦੇ ਵਿੱਚ ਜੋਹੈਨਸਬਰਗ ਸਾਊਥ ਅਫਰੀਕਾ ਦੇ ਵਿੱਚ ਜਿਹੜੀ ਉਹਦੀ ਕੈਪੀਟਲ ਆ, ਉੱਥੇ ਇਹ ਦੇਖਿਆ ਗਿਆ ਆ ਤੇ ਕਹਿੰਦੇ ਵੀ ਰੈਜ਼ੀਡੈਂਸ਼ੀਅਲ ਫਾਇਰ ਸੀਗੀ, ਜਿੱਥੇ ਲੋਕ ਰਹਿ ਰਹੇ ਸੀ ਉੱਥੇ ਇਹ ਅੱਗ ਲੱਗੀ ਆ। ਸਾਊਥ ਅਫਰੀਕਾ ਦੇ ਇਤਿਹਾਸ ਦੇ ਵਿੱਚ ਇਹ ਸਭ ਤੋਂ ਖਤਰਨਾਕ ਅੱਗ ਜਿਹੜੀ ਆ ਉਹ ਦੇਖੀ ਗਈ ਹੈਗੀ ਆ। ਜੀ, ਬਹੁਤ ਹੀ ਜਿਹੜੀਆਂ ਡਰਾਉਣੀਆਂ ਪਿਕਚਰਾਂ ਆ ਉਹ ਆ ਰਹੀਆਂ ਕਿ ਕਿਸ ਹਿਸਾਬ ਦੇ ਨਾਲ ਉੱਥੇ ਅੱਗ ਫੈਲੀ। ਲੋਕਾਂ ਨੇ ਛਾਲਾਂ ਮਾਰਨੀਆਂ ਜਿਹੜੀਆਂ ਆਪਣੇ ਜਿਹੜੀਆਂ ਬਿਲਡਿੰਗ ਸੀਗੀਆਂ ਉੱਥੋਂ ਸ਼ੁਰੂ ਕਰ ਦਿੱਤੀਆਂ ਤੇ ਆਮ ਲੋਕ ਵੀ ਜੋ ਬੜੀ ਹੈਲਪ ਕਰ ਰਹੇ ਇੱਕ ਦੂਜੇ ਦੀ, ਪਰ ਆਪਾਂ ਨੂੰ ਪਤਾ ਹੀ ਆ ਵੀ ਇਦਾਂ ਦੇ ਮੁਲਕਾਂ ਦੇ ਵਿੱਚ ਗਰੀਬੀ ਪਹਿਲਾਂ ਹੀ ਬਹੁਤ ਆ ਤੇ ਹੈਲਪ ਗਵਰਨਮੈਂਟ ਵੱਲੋਂ ਜਦ ਤੱਕ ਪਹੁੰਚਦੀ ਜਦ ਤੱਕ ਸਾਰਾ ਕੁਝ ਹੋ ਚੁੱਕਾ ਹੁੰਦਾ ਹੈਗਾ। ਤੇ ਅਗਲੀ ਖਬਰ ਵੱਲ ਚੱਲੀਏ। ਰਾਜਕਰਵੀਰ ਸਿੰਘ ਜੀ, ਐਕਸ ਪ੍ਰਾਊਡ ਬॉयਜ਼ ਦਾ ਜਿਹੜਾ ਲੀਡਰ ਆ ਉਹਨੂੰ ਵਨ ਆਫ ਦਾ ਲੌਂਗੈਸਟ ਜਿਹੜੀ ਸਜ਼ਾ ਆ ਉਹ ਮਿਲੀ ਆ ਕੈਪੀਟਲ ਰਾਈਟਸ ਦੇ ਸੰਬੰਧ ਦੇ ਵਿੱਚ। 17 ਸਾਲਾਂ ਦੀ ਸਜ਼ਾ ਜੋ ਜੋਸੇਫ ਵੇਗਜ਼ ਆ ਉਹਨੂੰ ਦਿੱਤੀ ਗਈ ਆ। ਜਚਰੀ ਰਹਿਲ ਜੋ ਆ ਉਸ ਨੂੰ 15 ਸਾਲਾਂ ਦੀ ਸਜ਼ਾ ਦਿੱਤੀ ਗਈ ਆ ਡਿਪਾਰਟਮੈਂਟ ਆਫ ਜਸਟਿਸ ਵੱਲੋਂ। ਬਿਗਸ ਦੀ ਜਿਹੜੀ ਸੈਂਟੈਂਸ ਆ ਸੈਕੰਡ ਲੌਂਗੈਸਟ ਹੈਗੀ ਆ, ਜੋ ਜਨਵਰੀ 6 ਦੇ ਕੇਸਿਸ ਆ ਉਹਦੇ ਸੰਬੰਧ ਦੇ ਵਿੱਚ। ਡਿਪਾਰਟਮੈਂਟ ਆਫ ਜਸਟਿਸ ਨੇ ਬਿਗਸ ਦੇ ਸੰਬੰਧ ਦੇ ਵਿੱਚ 33 ਸਾਲਾਂ ਦੀ ਸਜ਼ਾ ਮੰਗੀ ਸੀ ਤੇ ਰੇਹਲ ਦੇ ਸੰਬੰਧ ਦੇ ਵਿੱਚ 30 ਸਾਲਾਂ ਦੀ ਜਿਹੜੀ ਸਜ਼ਾ ਮੰਗੀ ਸੀਗੀ। ਬਿਗਸ ਤੇ ਰੇਹਲ ਦੋਨਾਂ ਨੂੰ ਹੀ ਗਿਲਟੀ ਆਫ ਸੈਡੀਸ਼ਨ ਕਨਸਪੀਰੇਸੀ ਦੇ ਚਾਰਜ ਦੇ ਵਿੱਚ ਚਾਰਜ ਕੀਤਾ ਗਿਆ ਹੈ। ਦੋਨੋਂ ਹੀ ਜਿਹੜੇ ਇਹ ਇੱਕ ਐਕਸਟ੍ਰੀਮ ਰਾਈਟ ਵਿੰਗ ਗਰੁੱਪ ਹੈਗਾ ਉਹਦੇ ਮੈਂਬਰ ਹੈਗੇ। ਜੀ, ਇੱਕ ਬ੍ਰੇਕ ਦਾ ਵਕਤ ਆ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ।